ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ 40,000 ਦੇ ਕਰੀਬ ਮਾਈਗ੍ਰੈਂਟਸ ਆਲਰੇਡੀ ਬਾਰਡਰ ਦੇ ਉੱਤੇ ਇਕੱਠੇ ਸ਼ੁਰੂ ਹੋ ਗਏ ਆ ਇਕੱਠੇ ਹੋਣਾ। ਟੈਕਸਸ ਵਾਲਾ ਬਾਰਡਰ ਆ, ਕਿਉਂਕਿ ਜੋ ਟਾਈਟਲ 42 ਆ ਉਹ ਇੱਕ ਵਾਰੀ ਫੇਰ ਨੈਕਸਟ ਮੰਥ ਜਿਹੜਾ ਆ ਉਹ ਖਤਮ ਹੋਣ ਜਾ ਰਿਹਾ। ਜੋ ਲਾ ਇਨਫੋਰਸਮੈਂਟ ਸੋਰਸਸ ਆ ਉਹ ਦੱਸ ਰਹੇ ਹੈਗੇ ਆ। ਮਾਈਗ੍ਰੈਂਟਸ ਓਰੇਜ਼ ਜੋ ਟਾਊਨ ਆ ਮੈਕਸੀਕੋ ਦੇ ਵਿੱਚ, ਉੱਥੇ ਵੇਟ ਕਰ ਰਹੇ ਹੈਗੇ ਆ। ਕਹਿੰਦੇ ਭਈ 10,000 ਤੋਂ ਲੈ ਕੇ 40,000 ਤੱਕ ਦੇ ਪੁਲਿਸ ਆਫੀਸਰਸ ਨੇ ਨੰਬਰ ਦੱਸਿਆ ਹੈਗਾ। 750 ਦੇ ਕਰੀਬ ਮਾਈਗ੍ਰੈਂਟਸ ਪਿਛਲੇ ਬੁੱਧਵਾਰ ਨੂੰ ਇੱਕ ਦਿਨ ਦੇ ਵਿੱਚ ਉਹਨਾਂ ਨੇ ਸਰੈਂਡਰ ਕੀਤਾ ਹੈ ਬਾਰਡਰ ਦੇ ਉੱਤੇ। 1,000 ਤੋਂ ਵੱਧ ਦੇ ਲੋਕਾਂ ਦੇ ਗਰੁੱਪਾਂ ਦੇ ਵਿੱਚ ਉਹ ਕਹਿੰਦੇ ਟੈਕਸਸ ਦੇ ਬਾਰਡਰ ਦੇ ਉੱਤੇ ਜਿਹੜੇ ਆ ਆਪਣੇ ਆਪ ਨੂੰ ਸਰੈਂਡਰ ਕਰਵਾ ਰਹੇ ਆ, ਜੋ ਪੁਲਿਸ ਹੁੰਦੀ ਹੈਗੀ ਆ। ਸੋ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਸੋਸ਼ਲ ਮੀਡੀਆ ਦੇ ਉੱਤੇ ਡਰੱਗ ਕਾਰਟਲਸ ਦੇ ਰਾਹੀਂ ਫੇਕ ਵੀ ਜਿਹੜੀ ਆ ਫੈਲਾਈ ਜਾ ਰਹੀ ਆ। ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਆ। ਕਿਊਬਨ, ਹੇਸ਼ੀਅਨ, ਨਿਕਾਰਾਗੁਇਨਸ, ਵੈਨਜ਼ੂਏਲਾ ਤੋਂ ਜੋ ਲੋਕ ਇਲੀਗਲੀ ਯੂਐਸ ਦੇ ਵਿੱਚ ਕ੍ਰਾਸ ਹੋਣਾ ਚਾਹੁੰਦੇ ਆ, ਉਹ ਕਹਿੰਦੇ ਵੀ ਉਹ ਐਲੀਜੀਬਲ ਨਹੀਂ ਹੈਗੇ ਪੈਰੋਲ ਦੇ ਲਈ, ਜਿਹੜਾ ਪੋਲੀਟੀਕਲ ਅਸਾਈਲਮ ਦੇ ਲਈ, ਹਜੇ ਤੱਕ ਜਦੋਂ ਤੱਕ ਜੋ ਟਾਈਟਲ 42 ਚੱਲਦਾ ਹੈ। ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਤਾਂ ਡਾਇਨ ਫਾਈਨਸਟਾਈਨ ਉਸ ਦੇ ਉੱਤੇ ਦਬਾਅ ਕਹਿੰਦੇ ਲਗਾਤਾਰ ਵੱਧਦਾ ਜਾ ਰਿਹਾ ਹੈ ਵੀ ਉਹ ਸਟੈਪ ਡਾਊਨ ਕਰ ਜਾਵੇ, ਰਿਜ਼ਾਈਨ ਜਿਹੜੀ ਉਹ ਕਰ ਜਾਵੇ, ਕਿਉਂਕਿ ਸੈਨੇਟ ਦੇ ਵਿੱਚ ਪਿਛਲੇ ਕਈ ਵੋਟਾਂ ਦੇ ਲਈ ਉਹ ਮੌਜੂਦ ਨਹੀਂ ਰਹੇ। ਸ਼ਿੰਗਲਸ ਤੋਂ ਇਸ ਟਾਈਮ ਪੀੜਤ ਨੇ, ਤਕਰੀਬਨ 90 ਸਾਲ ਉਹਨਾਂ ਦੀ ਉਮਰ ਹੋ ਚੁੱਕੀ ਆ ਤੇ ਐਲਾਨ ਤਾਂ ਉਹਨਾਂ ਨੇ ਕਰ ਦਿੱਤਾ ਹੈ ਵੀ ਅਗਲੀ ਵਾਰ ਉਹਨਾਂ ਨੇ ਸੈਨੇਟ ਦੀ ਇਲੈਕਸ਼ਨ ਨਹੀਂ ਲੜਨੀ ਹੈਗੀ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉਹਨਾਂ ਦੇ ਬਣੀ ਹੋਈ ਹੈਗੀ ਆ। ਸੋ ਇੱਦਾਂ ਆ ਵੀ ਜਿਹੜੇ ਰੋ ਖੰਨਾ ਤੇ ਨਾਲ ਡੀਨ ਫਿਲਿਪਸ, ਉਹਨਾਂ ਨੇ ਆਪਣੇ ਜਿਹੜੇ ਪਹਿਲਾਂ ਬਿਆਨ ਦੇ ਕੇ ਡਾਇਨ ਫਾਈਨਸਟਾਈਨ ਨੂੰ ਰਿਜ਼ਾਈਨ ਕਰ ਜਾਵੇ, ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਸ਼ੌਕ ਵੇਵਸ ਆ ਉਹ ਚਲੇ ਗਈਆਂ, ਜਿੱਥੇ ਕਿ ਉਸ ਦੀਆਂ ਸਾਥੀ ਜਿਹੜੇ ਮਹਿਲਾ ਲਾਅ ਮੇਕਰ ਆ ਉਹਨਾਂ ਨੇ ਇਹ ਕਿਹਾ ਵੀ ਜੇ ਕਿਤੇ ਕੋਈ ਬੰਦਾ ਇੱਦਾਂ ਸੱਟ ਦੇ ਉਹਨੂੰ ਲੱਗੀ ਹੁੰਦੀ ਜਾਂ ਉਹ ਉਹਦੇ ਵਿੱਚ ਇਲਾਜ ਦੇ ਵਿੱਚ ਹੁੰਦਾ ਤਾਂ ਕਿਸੇ ਨੇ ਕੋਈ ਸਵਾਲ ਨਹੀਂ ਸੀ ਚੱਕਣਾ। ਪਰ ਹੁਣ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਇਸ ਮੌਕੇ ਡਾਇਨ ਫਾਈਨਸਟਾਈਨ ਨੂੰ ਇਸ ਦੇ ਲਈ ਜਵਾਬਦੇਹ ਜਿਹੜਾ ਉਹ ਬਣਾਇਆ ਜਾ ਰਿਹਾ ਆ। ਪਰ ਡੈਮੋਕ੍ਰੇਟ ਪਾਰਟੀ ਦੀ ਬਹੁਤ ਹੀ ਛੋਟੀ ਲੀਡ ਹੋਣ ਦੇ ਕਰਕੇ ਉਹਨਾਂ ਨੂੰ ਕਾਫੀ ਕੁਛ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਦੇਖਣਾ ਪੈ ਰਿਹਾ ਹੈਗਾ ਆ ਵੀ ਉਹ ਆਪਣੇ ਜਿਹੜੇ ਬਾਈਡਨ ਹੁਣੀ ਆ ਉਹ ਆਪਣੇ ਜਿਹੜੇ ਜੱਜ ਹੈਗੇ ਆ ਉਹਨਾਂ ਨੂੰ ਵੀ ਪਾਸ ਕਰਾਉਣ 'ਚ ਨਾਕਾਮਯਾਬ ਰਹਿ ਰਹੇ ਨੇ।